ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਸਿੱਖਾਂ ਨੂੰ ਇਤਿਹਾਸ ਬਦਲਣ ਦੀਆਂ ਕੋਚੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਹੈ ਲੋੜ। ਹਰਿਆਣਾ ਕਮੇਟੀ ਨੇ ਐਸਜੀਪੀਸੀ ਤੇ ਹਰਿਆਣਾ ਦੇ ਗੁਰੂ ਘਰਾਂ 'ਚੋਂ ਪੈਸੇ ਟ੍ਰਾਂਸਫਰ ਕਰਨ ਦੇ ਲਾਏ ਦੋਸ਼। ਪੰਜਾਬ ਪੁਲਿਸ ਰਿਪੋਰਟ ਕਾਰਡ ਜਾਰੀ ਕਰਨ ਤੋਂ ਬਾਅਦ ਟ੍ਰੋਲ ਹੋਈ ਆਮ ਆਦਮੀ ਪਾਰਟੀ। ਸਰਬੰਸ ਸਦਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਵਧਾਈ ਦਿੱਤੀ। ਇਸੇ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਰਹਿਣ ਅਤੇ ਸਹੀ ਇਤਿਹਾਸ ਪੜ੍ਹਨ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਇਤਿਹਾਸ ਨੂੰ ਬਦਲਣ ਦੀਆਂ ਕੋਚੀਆਂ ਚਾਲਾਂ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸਤਿਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਆਪ ਜੰਗ ਦੇ ਵਿੱਚ ਤੋਰਿਆ, ਆਪ ਉਹਨਾਂ ਦੀ ਸ਼ਹਾਦਤ ਆਪਣੀ ਅੱਖੀਂ ਦੇਖੀ ਸਾਰੀ। ਮਾਤਾ ਗੁਜਰੀ ਜੀ ਨੇ ਉਹ ਫਿਰ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਜਿਸ ਬੁਕਲ ਦਾ ਜਿਸ ਬੋਧੀ ਦਾ ਨਿੱਘ ਸਾਡੇ ਸਰਕਾਰ ਜੋ ਉਹਨਾਂ ਸਾਹਿਬਜ਼ਾਦਿਆਂ ਨੂੰ ਮਿਲਿਆ, ਉਸ ਕੁੱਖ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪ੍ਰਕਾਸ਼ ਕੀਤਾ ਸੀ। ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਠੰਡੀਆਂ ਰਾਤਾਂ, ਭੁੱਖਣ ਭਾਣੇ, ਕੋਈ ਹੋਰ ਵਸੀਲਾ ਨਹੀਂ। ਕਿਹੜਾ ਵਸੀਲਾ ਸੀ ਉਹਨਾਂ ਦੇ ਕੋਲ? ਇੱਕ ਤਾਂ ਗੁਰੂ ਅੰਸ਼ ਸੀ, ਦੂਜਾ ਅੰਮ੍ਰਿਤ ਦੀ ਦਾਤ, ਤੀਜੀ ਪਵਿੱਤਰ ਗੁਰਬਾਣੀ ਤੇ ਚੌਥੀ ਮਾਤਾ ਗੁਜਰੀ ਦੀ ਉਸ ਕੋਲ ਦਾ ਨਿੱਘ। ਉਹਨਾਂ ਨੇ ਜੋ ਪੈੜਾਂ ਪਾਈਆਂ, ਠੀਕ ਇੱਥੇ ਕਿਹਾ, ਮੈਂ ਉਧਰਲੇ ਪਾਸੇ ਨੂੰ ਬੋਲਣਾ ਨਹੀਂ ਚਾਹੁੰਦਾ। ਉਹ ਸਾਡੇ ਬਾਬੇ ਵੀ ਆ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ, ਉਮਰ ਦੇ ਨਾਲ ਬਾਬਾ ਨਹੀਂ ਕੋਈ ਬਣਦਾ, ਬਾਬਾ ਬਣਦਾ ਆਪਣੀ ਲਿਆਕਤ ਨਾਲ। ਜਿਹੜੀਆਂ ਉਹਨੇ ਪੈੜਾਂ ਪਾਈਆਂ, ਆ ਜਿਹੜੀ ਧਰਤੀ ਇੱਥੇ ਅੱਜ ਸੁਸ਼ੋਭਿਤ ਆ, ਏਡੀ ਵੱਡੀ ਮਹਿੰਗੀ ਧਰਤੀ ਕਿਤੇ ਧਰਤੀ ਤੇ ਨਹੀਂ ਗੀ। ਜਿਹੜੀ ਸਭ ਤੋਂ ਮਹਿੰਗੀ ਧਰਤੀ ਨਾ ਕਿਤੇ ਕਹਾਂ ਕਿਸੇ ਨੇ ਖਰੀਦਣੀ ਆ, ਇਹ ਖਾਲਸਾ ਪੰਥ ਦੀ ਬਰਾਤ ਆ। ਇਹ ਛੋਟੀਆਂ ਸ਼ਹਾਦਤਾਂ, ਇਹ ਛੋਟੀਆਂ ਸ਼ਹਾਦਤਾਂ ਨਹੀਂ, ਵੱਡੀਆਂ ਸ਼ਹਾਦਤਾਂ ਇਹ ਵੀ ਸਾਡੇ ਹਿੱਸੇ ਆਈਆਂ। ਸਤਿਗੁਰੂ ਜੀ ਨੇ ਆਹ ਪੋਹ ਦਾ ਮਹੀਨਾ ਸਾਰੇ ਦਾ ਸਾਰਾ ਆਪ ਆਪਣਾ ਸਰਬੰਸ ਬਲੀਦਾਨ ਕੀਤਾ। ਅਗਾਂਹ ਸਤਿਗੁਰੂ ਜੀ ਫਿਰ ਦੇਖੋ ਕਿ ਸਤਿਗੁਰੂ ਜੀ ਨੇ ਫਿਰ ਸਾਨੂੰ ਬਖਸ਼ਿਸ਼ ਕੀ ਕੀਤਾ। ਜਿਹੜਾ ਰੰਗਾ ਮਾਰ ਨਹੀਂ ਸੀ ਰਿਹਾ, ਜਿਹੜੀ ਅੰਦਰ ਜ਼ਮੀਨ ਮਰੀ ਪਈ ਸੀ, ਉਹਨੂੰ ਜ਼ਬਰਨਾਮੇ ਦੇ ਨਾਲ ਮਾਰਿਆ। ਅੰਦਰ ਜਿਹੜੀ ਉਹਦੀ ਵਿਦਵਤਾ ਸੀ ਉਹ ਖਤਮ ਹੋ ਚੁੱਕੀ ਸੀ। ਗੁਰੂ ਸਾਹਿਬ ਜੀ ਨੇ ਫਿਰ ਆਪਣੇ ਮੁਖਾਬਿਨ ਤੋਂ ਇੱਕ ਇੱਕ ਸ਼ਬਦ ਗੁਰਬਾਣੀ ਦਾ, ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੰਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਇਹ ਇੱਕ ਇੱਕ ਸ਼ਬਦ ਲਿਖਾ ਕੇ ਭਾਈ ਮਨੀ ਸਿੰਘ ਜੀ ਤੋਂ ਸਾਰਿਆਂ ਸਿੱਖਾਂ ਨੂੰ ਹੁਕਮ ਕੀਤਾ ਸੀ, ਆਪਾਂ ਪਵਿੱਤਰ ਗੁਰਬਾਣੀ ਨੂੰ ਜਾਤ ਜੋਤ ਵੀ ਮਾਨਾ ਦੇ ਤੋਂ ਸੇਧ ਨਹੀਂ ਆਣੀ। ਅੱਜ ਮੈਂ ਭਾਵੇਂ ਵਿਸ਼ਾ ਨਹੀਂ, ਕਈ ਵਾਰੀ ਸਾਡਾ ਇਤਿਹਾਸ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ। ਉਹ ਕੌਮਾਂ ਹਮੇਸ਼ਾ ਹੀ ਪਿੱਛੇ ਚਲੀਆਂ ਜਾਂਦੀਆਂ, ਜਿਨ੍ਹਾਂ ਦਾ ਇਤਿਹਾਸ ਮਿਟਾ ਦਿੱਤਾ ਜਾਵੇ। ਅੱਜ ਕੋਝਾ ਯਤਨ ਹੋ ਰਿਹਾ, ਅੱਜ ਇਹ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਕਿ ਆਪਾਂ ਇਸ ਜਿਹੜਾ ਸਾਡਾ ਇਤਿਹਾਸ ਮਾਨਵਮਤੀ ਆ, ਜਿਹੜੀ ਸਾਡੀ ਜਿਸ ਧਰਤੀ ਤੇ ਬੈਠੇ ਆ, ਇਹ ਸਾਡਾ ਸੁਨਹਿਰਾ ਇਤਿਹਾਸ, ਤੇ ਇਸ ਇਤਿਹਾਸ ਨਾਲ ਵੀ ਰਾਜੋਟਾ ਕੀਤਾ ਜਾ ਰਿਹਾ। ਆਪਾਂ ਨੂੰ ਸੋਚਣਾ ਪਊਗਾ ਕਿ ਆਪਾਂ ਹਉ ਪਰੇ ਕਰਦੇ ਕਿਤੇ ਐਵੇਂ ਨਾ ਹੋਵੇ ਕਿ ਪਰਦਾਂ ਵੇਲੇ ਜਿਵੇਂ ਚਾਹ ਕੇ ਮੋਲ ਆ ਗਏ, ਫਿਰ ਆਪਾਂ ਨੂੰ ਪਤਾ ਨਾ ਲੱਗੇ। ਸੁਚੇਤ ਹੋਣਾ ਚਾਹੀਦਾ। ਦੂਸਰੀ ਬੇਨਤੀ ਕਿ ਅੱਜ ਸਾਡੇ ਵਿੱਚ ਉਹ ਜਜ਼ਬਾ ਵੀ ਖਤਮ ਹੁੰਦਾ ਜਾ ਰਿਹਾ। ਕੁਝ ਸਮਾਂ ਪਹਿਲਾਂ ਯਤਨ ਕੀਤਾ ਸੀ ਵਿਉਂਤਬੰਦੀ ਢੰਗ ਦੇ ਨਾਲ, ਤੁਹਾਡੇ ਉੱਤੇ ਕੁਝ ਅੱਜ ਹਥਿਆਰ ਚਲਾਏ ਜਾ ਰਹੇ ਆ। ਕਿਤੇ ਪਟਨੇ ਤੇ ਹਜ਼ੂਰ ਸਾਹਿਬ ਤੋਂ ਤੁਰਦੇ ਸੀ, ਪੰਜਾਬ ਦੀ ਧਰਤੀ ਤੇ ਪਹੁੰਚ ਗਏ ਸੀ। ਅੱਜ ਆਪਾਂ ਇਕੱਲੇ ਪੰਜਾਬ ਦੀ ਧਰਤੀ ਦੇ ਵਾਰਸ ਰਹੇ। ਭਾਵੇਂ ਮੁਲਕ ਆਜ਼ਾਦ ਆ, ਪਰ ਸਾਡੇ ਪਵਿੱਤਰ ਤਖਤ, ਉਹਨਾਂ ਦੋਹਾਂ ਤਖਤਾਂ ਦੀ ਸਿੱਧੀ ਦਖਲਅੰਦਾਜ਼ੀ, ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨਾ, ਅਫਸੋਸ ਨਾ ਕਹਿਣਾ ਪੈਂਦਾ, ਫਿਰ ਗੁੱਸਾ ਵੀ ਕਰਦੇ ਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਕਿ ਸਾਹਿਬਜ਼ਾਦੇ ਸ਼ਹਾਦਤ ਦਿਵਸ ਮਨਾਇਆ ਜਾਵੇ। ਐਗਜ਼ੈਕਟਿਵ ਨੇ ਵੀ ਮਤਾ ਪਾਸ ਕਰਕੇ ਦਿੱਤਾ ਔਰ ਇਹ ਸਾਰਾ ਕੁਝ ਮੀਡੀਆ 'ਚ ਵੀ ਆਇਆ। ਦਿੱਲੀ ਕਮੇਟੀ ਸਿੰਘ ਸਾਹਿਬ ਨੂੰ ਚਿੱਠੀ ਉਲਟੀ ਲਿਖਦੀ ਆ ਕਿ ਇਹਨੂੰ ਬਾਲ ਵੀਰ ਦਿਵਸ ਮਨਾਇਆ ਜਾਵੇ। ਇਹ ਅੱਜ ਆਪਾਂ ਨੂੰ ਦੇਖਣਾ ਪਊ ਕਿ ਦਿੱਲੀ ਤਖਤ ਵਾਲਿਆਂ ਦੀ ਗੱਲ ਚੱਲੂ ਜਾਂ ਸ੍ਰੀ ਅਕਾਲ ਤਖਤ ਦੀ ਗੱਲ ਚੱਲੂ। ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਤੋਂ
ਜਿਹੜਾ ਵੀ ਸੰਦੇਸ਼ ਆਇਆ ਕੌਮ ਨੇ ਸਿਰੇ ਮੱਥੇ ਖਿੜੇ ਮੱਥੇ ਮੰਨਿਆ, ਤਾਕਤਵਰ ਹੋਏ। ਉਹ ਸਮੇਂ ਦੀਆਂ ਸਰਕਾਰਾਂ ਤੁਹਾਨੂੰ ਵਰਤਣਗੀਆਂ। ਵੀਰੋ, ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਕੋਈ ਵਿਵਾਦ ਨਹੀਂ ਬਣਾਉਣਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਲਾ ਕੇ ਉਸ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੇ ਉੱਤੇ ਹਮੇਸ਼ਾ ਪ੍ਰਫੁੱਲਤਾ ਦੇ ਨਾਲ ਆਪਣਾ ਯਤਨ ਦਈਏ, ਯਤਨ ਕਰੀਏ, ਉਹਦੇ ਉੱਤੇ ਪਹਿਰਾ ਵੀ ਦਈਏ। ਆ ਪਿਛਲੇ ਸਮੇਂ ਦੌਰਾਨ ਹਰਿਆਣਾ ਕਮੇਟੀ ਦਾ ਵੱਖਰਾ ਇੱਕ ਐਕਟ ਬਣ ਗਿਆ। ਉਸ ਐਕਟ ਦੇ ਵਿੱਚ ਜੋ ਸਾਨੂੰ ਖਾਲਸਾ ਸੀ, ਜੋ ਅਸੀਂ ਮਹਿਸੂਸ ਕਰਦੇ ਸੀ, ਉਹ ਸਾਡੇ ਭਰਾ ਆ। ਅਸੀਂ ਹਰਿਆਣਾ ਦੇ ਉਹ ਵੀ ਸਿੱਖ ਸਾਡੇ ਵੀਰ ਆ, ਚਾਹੇ ਮਦਰਾਸ ਤੇ ਤਾਮਿਲਨਾਡੂ ਚ ਕਰਦੇ, ਉਹ ਵੀ ਸਾਡੇ ਵੀਰ ਆ। ਪਰ ਜਿੱਥੇ ਸਾਨੂੰ ਕੋਈ ਵੰਡੀ ਪਾਉਣ ਦਾ ਯਤਨ ਕਰੂ, ਉੱਥੇ ਫਰਜ਼ ਬਣਦਾ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਦਾ, ਉਹ ਸਾਨੂੰ ਇਸ ਗੱਲ ਤੋਂ ਸੁਚੇਤ ਕਰੇ। ਉਦੋਂ ਵੀ ਸੁਚੇਤ ਕੀਤਾ ਸੀ, ਇੱਕ ਫਾਰਮੂਲਾ ਵੀ ਦਿੱਤਾ ਵੀ ਆਪਾਂ ਐਵੇਂ ਹੋ ਕੇ ਅਕਾਲ ਤਖਤ ਦੀ ਤਾਬਿਆ ਆਈਏ। ਪਰ ਅੱਜ ਜੰਗ ਹਾਰ ਕੇ ਅੱਜ ਸਰਕਾਰ ਸਫਲ ਹੋਈ। ਉਹ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਪ੍ਰਧਾਨ ਆ, ਅੱਜ ਉਹ ਮੁੜ ਸ਼੍ਰੀ ਅਕਾਲ ਤਖਤ ਸੇ ਜਗਦੀਸ਼ ਸਿੰਘ ਝੀਡੇ ਨੂੰ ਮੈਂ ਉਹਨਾਂ ਨੂੰ ਵਧਾਈ ਦਿੰਦਾ, ਜਿਹੜੀ ਅਕਾਲ ਤਖਤ ਦੀ ਸਰਪ੍ਰਸਤੀ ਜਾ ਕੇ ਕਬੂਲੀ। ਦੂਜੇ ਵੀ ਅੱਜ ਤਤਪਰ ਆ। ਇਹੋ ਸਾਡਾ ਮੁੱਢਲਾ ਸਿਧਾਂਤ ਆ। ਗੁਰੂ ਘਰਾਂ ਦੇ ਪ੍ਰਬੰਧ ਖਾਲਸੇ ਕੋ ਚਾਹੀਦੇ ਆ। ਗੁਰੂ ਘਰਾਂ ਦੇ ਪ੍ਰਬੰਧ ਖਾਲਸੇ ਨੇ ਹਮੇਸ਼ਾ ਕੀਤੇ ਆ, ਤੇ ਜੇ ਦੂਸਰਾ ਕੋਈ ਆ ਕੇ ਇਹਦੇ ਵਿੱਚ ਦਖਲਅੰਦਾਜ਼ੀ ਕਰੇ, ਖਾਲਸਾ ਬਰਦਾਸ਼ਤ ਨਹੀਂ ਕਰਦਾ। ਹਰਿਆਣਾ ਦੀ ਨਵੀਂ ਬਣੀ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਗੁਰਦੁਆਰਾ ਸਾਹਿਬ ਵਿੱਚੋਂ ਪੈਸੇ ਟ੍ਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ ਤੋਂ 1 ਕਰੋੜ 60 ਲੱਖ ਰੁਪਏ ਕਢਵਾਏ ਹਨ ਅਤੇ ਹਰਿਆਣਾ ਦੇ ਹੋਰ ਗੁਰਦੁਆਰਾ ਸਾਹਿਬਾਨਾਂ ਵਿੱਚੋਂ ਵੀ ਪੈਸੇ ਟ੍ਰਾਂਸਫਰ ਕਰਾਉਣ ਦੀ ਖਬਰ ਮਿਲੀ ਹੈ। ਉਹਨਾਂ ਨੇ ਗੁਰਦੁਆਰਿਆਂ 'ਚ ਪਏ ਫੰਡਾਂ ਨੂੰ ਆਪਣੇ ਐਸਜੀਪੀਸੀ ਹੈੱਡਕੁਆਟਰ फंड्स ट्रांसफर करने शुरू कर दिते ने। ये कागज जो मैं तुम दिखा रहा, ये एसडीपीसी दे पत्र जोड़ा कि थोड़े सामने हैगा, ਇਹਦੇ ਤਹਿਤ ਮੈਨੇਜਰਾਂ ਦੇ ਗਲੇ 'ਚ ਅੰਗੂਠਾ ਦੇ ਕੇ ਉਹਨਾਂ ਕੋਲੋਂ 1 ਕਰੋੜ 16 ਲੱਖ 66,660 ਰੁਪਏ ਐਸਡੀਪੀਸੀ ਗੁਰਦੁਆਰਾ ਪੰਜੋਖੜਾ ਸਾਹਿਬ ਤੋਂ ਟ੍ਰਾਂਸਫਰ ਕਰਵਾ ਚੁੱਕੇ ਨੇ। ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਉਹ ਹੋਰ ਵੀ ਗੁਰਦੁਆਰਿਆਂ ਤੋਂ ਇਹ ਫੰਡਸ ਐਸਡੀਪੀਸੀ ਆਪਣੇ ਆਦੇਸ਼ਾਂ ਨਾਲ ਪੈਸੇ ਕਢਵਾਉਣਾ ਸ਼ੁਰੂ ਕਰ ਚੁੱਕੀ ਹੈ। ਜਦੋਂ ਇਹ ਗੱਲ ਅਸੀਂ ਸਾਰਿਆਂ ਨੇ ਚਰਚਾ ਕੀਤੀ ਔਰ ਸਰਕਾਰ ਦੇ ਨੋਟਿਸ ਵਿੱਚ ਲਿਆਏ, ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ। ਹਰਿਆਣਾ ਦੀ ਸਰਕਾਰ ਨੇ ਕਿਹਾ ਪੰਜਾਬ ਨੇ ਜਿੰਨਾ ਵੀ ਪੈਸਾ ਇੱਥੋਂ ਲਿਜਾਣਾ ਸੀ ਉਹ ਲੈ ਚੁੱਕੇ ਨੇ, ਹੋਰ ਵੀ ਜਿੰਨਾ ਲਿਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਹੋ ਸਾਰੇ ਸਾਡੇ ਆਪਣੇ ਬੈਂਕ ਖਾਲੀ ਕਰ ਦਿਓ, ਸਾਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ। ਹਰਿਆਣੇ ਦਾ ਸਿੱਖ ਜਿਹੜਾ ਕਿ ਪਹਿਲਾਂ ਵੀ ਗੁਰੂ ਘਰਾਂ 'ਚ ਤਨ ਮਨ ਧਨ 100% ਦਿੰਦਾ ਰਿਹਾ ਹੈ, ਉਹ ਆਪਣੇ ਆਪ ਦੁਬਾਰਾ ਮਾਇਆ ਇਕੱਠੀ ਕਰ ਲਏਗਾ ਔਰ ਆਪਣੇ ਆਪ ਗੁਰਦੁਆਰਿਆਂ ਨੂੰ ਚਲਾ ਲਏਗਾ। ਤੁਹਾਡੇ ਤੋਂ ਜਿੰਨੇ ਪੈਸੇ ਹੋਰ ਵੀ ਕਢਾਏ ਜਾਂਦੇ ਨੇ ਉਹ ਵੀ ਕਢਾ ਲਓ। ਪੰਜਾਬ ਪੁਲਿਸ ਦਾ ਸਾਲਾਨਾ ਰਿਪੋਰਟ ਕਾਰਡ ਜਾਰੀ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਇਸ ਦਾਅਵੇ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਇੰਨਾ ਹੀ ਨਹੀਂ, ਲੋਕਾਂ ਨੇ ਬੀਐਸਐਫ ਜਵਾਨਾਂ ਦਾ ਕ੍ਰੈਡਿਟ ਆਪਣੀ ਪਾਰਟੀ ਦੇ ਨਾਂ ਤੇ ਲੈਣ ਲਈ ਵੀ ਖੂਬ ਟ੍ਰੋਲ ਕੀਤਾ ਹੈ। ਪੰਜਾਬ ਭਰ ਵਿੱਚ ਇਸ ਨੂੰ ਲੈ ਕੇ ਪਾਰਟੀ ਦਾ ਮਖੌਲ ਉਡਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਦਾ ਸਾਲ ਭਰ ਦਾ ਰਿਪੋਰਟ ਕਾਰਡ ਜਾਰੀ ਕਰਕੇ ਆਪ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਮਾਨ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਪੁਲਿਸ ਨੇ 1 ਸਾਲ ਵਿੱਚ 119 ਅੱਤਵਾਦੀਆਂ ਅਤੇ 228 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨਾ ਹੀ ਨਹੀਂ, 22 ਡਰੋਨਾਂ ਨੂੰ ਵੀ ਸੁੱਟਿਆ ਗਿਆ ਹੈ। 11.59 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਅਤੇ 16,798 ਨਸ਼ਾ ਤਸਕਰਾਂ ਅਤੇ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦੇ ਦਾਅਵਿਆਂ ਨੂੰ ਲੈ ਕੇ ਵੀ ਲੋਕ ਭੜਕ ਉੱਠੇ। ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਪ੍ਰੈਸ ਕਾਨਫਰੰਸਾਂ ਵਿੱਚ ਪੰਜਾਬ ਸਰਕਾਰ ਦੇ ਡੀਜੀਪੀ ਗੈਂਗਸਟਰਾਂ ਨੂੰ ਫੜਨ ਲਈ ਦਿੱਲੀ ਸਰਕਾਰ ਦਾ ਧੰਨਵਾਦ ਕਰਦੇ ਹਨ। ਲੋਕਾਂ ਨੇ 22 ਡਰੋਨਾਂ ਨੂੰ ਸੁੱਟਣ ਉੱਤੇ ਆਪ ਸਰਕਾਰ ਦੀ ਆਲੋਚਨਾ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਆ ਰਹੇ ਡਰੋਨ ਨੂੰ ਬੀਐਸਐਫ ਦੇ ਜਵਾਨਾਂ ਨੇ ਸੁੱਟਿਆ ਹੈ। ਇਸ ਵਿੱਚ ਪੰਜਾਬ ਪੁਲਿਸ ਦਾ ਕੋਈ ਯੋਗਦਾਨ ਨਹੀਂ ਸੀ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਇਸ ਦਾ ਸਿਹਰਾ ਲੈ ਰਹੀ ਹੈ। ਪੌਦੇ ਇਸ ਮਹੀਨੇ ਵਿੱਚ ਤਾਪਮਾਨ ਭਾਵੇਂ ਕਿ 5 ਡਿਗਰੀ ਤੱਕ ਪਹੁੰਚ ਗਿਆ ਹੈ, ਪਰ ਇਸ ਨਾਲ ਧਰਨਾਕਾਰੀਆਂ ਦੇ ਜੋਸ਼ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਹੈ। ਅੱਜ ਵੀ ਫੈਕਟਰੀ ਮੂਹਰੇ ਵੱਡੀ ਗਿਣਤੀ ਵਿੱਚ ਲੋਕ ਧਰਨੇ ਤੇ ਬੈਠੇ ਨਜ਼ਰ ਆਏ ਤੇ ਆਗੂਆਂ ਵੱਲੋਂ ਜੋਸ਼ੀਲੀਆਂ ਤਕਰੀਰਾਂ ਪੇਸ਼ ਕੀਤੀਆਂ ਗਈਆਂ।
ਆਗੂਆਂ ਦਾ ਕਹਿਣਾ ਹੈ ਕਿ ਇਹ ਲੜਾਈ ਅਗਲੀਆਂ ਨਸਲਾਂ ਨੂੰ ਬਚਾਉਣ ਵਾਸਤੇ ਲੜੀ ਜਾ ਰਹੀ ਹੈ ਤੇ ਉਹ ਹਰ ਹੀਲੇ ਇਹ ਜੰਗ ਜਿੱਤ ਕੇ ਘਰਾਂ ਨੂੰ ਵਾਪਸ ਪਰਤਣਗੇ। ਸਾਂਝਾ ਮੋਰਚਾ ਦੇ ਆਗੂਆਂ ਨੇ ਆਪਣੇ ਭਾਸ਼ਣਾਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਆਪਣੀ ਭੜਾਸ ਕੱਢੀ। ਉਹਨਾਂ ਸਾਫ਼ ਸ਼ਬਦਾਂ ਵਿੱਚ ਆਖਿਆ ਕਿ ਦੋਵੇਂ ਸਰਕਾਰਾਂ ਫੈਕਟਰੀ ਮਾਲਕ ਦੀ ਪਿੱਠ ਥਾਪੜ ਰਹੀਆਂ ਹਨ ਤੇ ਲੀਡਰਾਂ ਨੂੰ ਪੰਜਾਬ ਪਿੰਡਾਂ ਦੇ ਹਜ਼ਾਰਾਂ ਲੋਕਾਂ ਨਾਲੋਂ ਸ਼ਰਾਬ ਫੈਕਟਰੀ ਦੇ ਮਾਲਕ ਦੀ ਵਧੇਰੇ ਫਿਕਰ ਸਤਾ ਰਹੀ ਹੈ। ਆਗੂਆਂ ਨੇ ਪ੍ਰਸ਼ਾਸਨ ਨੂੰ ਫੈਕਟਰੀ ਦੀ ਜਾਂਚ ਕਰਨ ਵਾਲੀਆਂ 4 ਕਮੇਟੀਆਂ ਵਿੱਚ ਸ਼ਾਮਲ ਕਰਨ ਲਈ ਆਪਣੇ ਮੈਂਬਰਾਂ ਦੇ ਨਾਵਾਂ ਦੀ ਸੂਚੀ ਸੌਂਪ ਦਿੱਤੀ ਹੈ। ਧਰਨੇ ਨੂੰ ਹੋਰ ਮਜ਼ਬੂਤ ਕਰਨ ਲਈ ਭਲਕੇ 5 ਕਿਸਾਨ ਜਥੇਬੰਦੀਆਂ ਦੇ ਆਗੂ ਆਪਣੇ ਸਾਥੀਆਂ ਨਾਲ ਮੋਰਚੇ ਵਿੱਚ ਪਹੁੰਚ ਰਹੇ ਹਨ। ਇਸ ਦੌਰਾਨ ਕੁਝ ਨਵੇਂ ਫੈਸਲੇ ਲਏ ਜਾਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਆਗੂਆਂ ਦਾ ਦਾਅਵਾ ਹੈ ਕਿ ਹੁਣ ਤੱਕ ਦੇਸ਼ ਦੀਆਂ 57 ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਮਰਥਨ ਮਿਲ ਚੁੱਕਾ ਹੈ। ਇਹਨਾਂ ਵਿੱਚ ਸਭ ਤੋਂ ਵੱਧ 32 ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਹਿਮਾਇਤ ਪ੍ਰਾਪਤ ਹਨ। ਭਲਕੇ ਲੱਗਣ ਵਾਲੇ ਧਰਨੇ ਨੂੰ ਦੇਖਦੇ ਹੋਏ ਪੁਲਿਸ ਦੀ ਨਫਰੀ ਵੀ ਵਧਾਈ ਜਾ ਰਹੀ ਹੈ। ਖੂਫੀਆ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਵੀ ਚੌਕਸ ਰਹਿਣ ਦੀ ਹਦਾਇਤ ਹੈ। ਸਿਰਪਡੋਕ 1 ਮੈਕਸ ਕਾਰਨ ਹੋਈਆਂ ਮੌਤਾਂ ਬਾਰੇ ਕਾਂਗਰਸ ਨੇ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵਿੱਟਰ ਤੇ ਸੁਨੇਹਾ ਦਿੱਤਾ ਹੈ ਕਿ ਮੋਦੀ ਸਰਕਾਰ ਇਸ ਗੱਲ ਦਾ ਘਮੰਡ ਨਾ ਕਰੇ ਕਿ ਭਾਰਤ ਦੇਸ਼ ਪੂਰੀ ਦੁਨੀਆ ਲਈ ਫਾਰਮੇਸੀ ਵਜੋਂ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਖੰਘ ਤੇ ਜ਼ੁਕਾਮ ਦੇ ਇਲਾਜ ਲਈ ਬਣਨ ਵਾਲੀਆਂ ਦਵਾਈਆਂ ਪੀਣ ਕਾਰਨ ਵਿਦੇਸ਼ਾਂ ਵਿੱਚ ਮੌਤਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਭਾਰਤ ਵਿੱਚ ਬਣੇ ਕਫ ਸਿਰਪ ਕਾਰਨ ਗਾਂਬੀਆ ਵਿੱਚ 70 ਬੱਚਿਆਂ ਦੀ ਮੌਤ ਹੋਈ ਸੀ ਤੇ ਹੁਣ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਨੇ ਦਮ ਤੋੜਿਆ ਹੈ। ਇਸ ਦੇ ਜਵਾਬ ਵਿੱਚ ਭਾਜਪਾ ਦੇ ਆਈਟੀ ਵਿਭਾਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਿੜ ਕੱਢਣ ਲਈ ਦੇਸ਼ ਨੂੰ ਬਦਨਾਮ ਕਰ ਰਹੀ ਹੈ। ਉਹਨਾਂ ਕਿਹਾ ਕਿ ਗਾਂਬੀਆ ਵਿੱਚ ਹੋਈਆਂ ਮੌਤਾਂ ਦਾ ਭਾਰਤ ਵਿੱਚ ਬਣੇ ਕਫ ਸਿਰਪ ਨਾਲ ਕੋਈ ਵਾਸਤਾ ਨਹੀਂ ਹੈ। ਇਸ ਬਾਰੇ ਗਾਂਬੀਆ ਸਰਕਾਰ ਵੱਲੋਂ ਸਪਸ਼ਟੀਕਰਨ ਆ ਚੁੱਕਾ ਹੈ। ਫਾਰਮਾਸਿਊਟੀਕਲ ਕੰਪਨੀ ਮੈਰੀਅਨ ਬਾਇਓਟੈਕ ਨੇ ਖੰਘ ਤੇ ਜ਼ੁਕਾਮ ਦੇ ਇਲਾਜ ਲਈ ਬਣਾਏ ਜਾਂਦੇ ਸਿਰਫ ਡੋਕ 1 ਮੈਕਸ ਦਾ ਉਤਪਾਦਨ ਫਿਲਹਾਲ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿਰਪ ਦੇ ਪੀਣ ਨਾਲ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਕਥਿਤ ਤੌਰ ਤੇ ਮੌਤ ਹੋ ਗਈ ਸੀ। ਉਜ਼ਬੇਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਡੋਕ 1 ਮੈਕਸ ਸਿਰਪ ਦੇ ਇੱਕ ਬੈਚ ਦੀ ਲੈਬੋਰੇਟਰੀ ਵਿੱਚ ਜਦੋਂ ਜਾਂਚ ਕਰਵਾਈ ਗਈ ਤਾਂ ਉਸ ਵਿੱਚ ਐਥੀਲੀਨ ਗਲਾਈਕੋਲ ਦੇ ਅੰਸ਼ ਮਿਲੇ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਕੰਪਨੀ ਦੇ ਖਿਲਾਫ ਜਾਂਚ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦੋਸ਼ ਲਾਇਆ ਹੈ ਕਿ ਦੇਸ਼ ਵਿੱਚ 18 ਬੱਚਿਆਂ ਦੀ ਮੌਤ ਡੋਕ 1 ਮੈਕਸ ਸਿਰਪ ਪੀਣ ਨਾਲ ਹੋਈ ਹੈ। ਦਵਾਈਆਂ ਬਣਾਉਣ ਵਾਲੀ ਕੰਪਨੀ ਮੈਰੀਅਨ ਬਾਇਓਟੈਕ ਦਾ ਦਫ਼ਤਰ ਨੋਇਡਾ ਵਿੱਚ ਸਥਿਤ ਹੈ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਵੱਲੋਂ ਬਣਾਇਆ ਜਾਣ ਵਾਲਾ ਸਿਰਪ ਭਾਰਤ ਵਿੱਚ ਨਹੀਂ ਵੇਚਿਆ ਜਾਂਦਾ ਅਤੇ ਸਿਰਫ ਉਜ਼ਬੇਕਿਸਤਾਨ ਹੀ ਭੇਜਿਆ ਜਾਂਦਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਮੈਰੀਅਨ ਬਾਇਓਟੈਕ ਕੰਪਨੀ ਨੂੰ ਡੋਕ 1 ਮੈਕਸ ਸਿਰਪ ਤੇ ਗੋਲੀਆਂ ਬਣਾਉਣ ਲਈ ਲਾਇਸੈਂਸ ਮਿਲਿਆ ਹੋਇਆ ਹੈ। ਇਹ ਲਾਇਸੈਂਸ ਉੱਤਰ ਪ੍ਰਦੇਸ਼ ਦੇ ਡਰੱਗਸ ਕੰਟਰੋਲਰ ਵੱਲੋਂ ਦਿੱਤਾ ਗਿਆ ਹੈ। ਕੰਪਨੀ ਦੇ ਕਾਨੂੰਨੀ ਪ੍ਰਤੀਨਿਧ ਹਸਨ ਹੈਰਿਸ ਨੇ ਦੱਸਿਆ ਕਿ ਸਿਰਪ ਕਾਰਨ ਬੱਚਿਆਂ ਦੀ ਹੋਈ ਮੌਤ ਬਾਰੇ ਭਾਰਤ ਤੇ ਉਜ਼ਬੇਕਿਸਤਾਨ ਸਰਕਾਰਾਂ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ। ਹਰਿਆਣਾ ਦੀ ਇੱਕ ਐਥਲੀਟ ਮਹਿਲਾ ਨੇ ਰਾਜ ਖੇਡ ਮੰਤਰੀ ਸੰਦੀਪ ਸਿੰਘ ਤੇ ਛੇੜਛਾੜ ਦੇ ਗੰਭੀਰ ਇਲਜ਼ਾਮ ਲਾਏ ਹਨ। ਮਹਿਲਾ ਖਿਡਾਰਨ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਤੇ ਪਹੁੰਚੀ ਅਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ। ਮਹਿਲਾ ਖਿਡਾਰਨ ਦਾ ਕਹਿਣਾ ਹੈ ਕਿ ਖੇਡ ਮੰਤਰੀ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਸੋਸ਼ਲ ਮੀਡੀਆ ਉੱਤੇ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਕੋਲ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਮਹਿਲਾ ਐਥਲੀਟ ਦਾ ਕਹਿਣਾ ਹੈ ਕਿ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹਨਾਂ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਨੇ ਮਹਿਲਾ ਕੋਚ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਦੂਜੇ ਪਾਸੇ ਇਨੈਲੋ ਆਗੂ ਅਬੇ ਚੌਟਾਲਾ ਨੇ ਕਿਹਾ ਹੈ ਕਿ ਖੇਡ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।